USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 19 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਗਲੇ ਜਿਹੜੇ ਜੀ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਕਿ 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਹਨ। ਅਮਰੀਕਾ ਦੇ ਬਹੁਤੀਆਂ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਹਨ। ਹਰ ਤਰ੍ਹਾਂ ਦੀ ਇੰਸ਼ੋਰੈਂਸ ਬਾਰੇ ਇਹਨਾਂ ਦੇ ਕੋਲੋਂ ਤੁਸੀਂ ਜਾਣਕਾਰੀ ਲੈ ਸਕਦੇ ਹੋ। ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਲਾਸ ਵੇਗਸ ਦੇ ਵਿੱਚ ਸਭ ਤੋਂ ਵੱਡਾ ਹੂਵਰ ਡੈਮ ਆ, ਉੱਥੇ ਅੱਜ ਸਵੇਰੇ ਐਕਸਪਲੋਜ਼ਨ ਹੋਇਆ 10 ਵਜੇ ਦੇ ਕਰੀਬ। ਬਿਊਰੋ ਆਫ ਰੈਕਲਾਮੇਸ਼ਨ ਰੀਜਨਲ ਡਾਇਰੈਕਟਰ ਜੈਕਲਿਨ ਐਲ ਗੋਲਡ ਉਹਨਾਂ ਨੇ ਦੱਸਿਆ ਕਿ ਇੱਕ AS ਟਰਾਂਸਫਾਰਮਰ ਨੂੰ ਅੱਗ ਲੱਗ ਗਈ ਤੇ ਐਮਰਜੈਂਸੀ ਰਿਸਪੌਂਸ ਉੱਥੇ ਕੀਤਾ ਗਿਆ। ਕਿਸੇ ਤਰ੍ਹਾਂ ਦੇ ਕਿਸੇ ਦੇ ਵੀ ਕੋਈ ਸੱਟ ਚੋਟ ਜਾਂ ਇੰਜਰੀ ਨਹੀਂ ਆਈ ਹੈਗੀ। ਸੋ ਡਗ ਹੈਂਡਰੇਸ ਜੋ ਡਿਪਟੀ ਪਬਲਿਕ ਅਫੇਅਰ ਸਪੈਸ਼ਲਿਸਟ ਹੈਗੇ ਆ ਬਿਊਰੋ ਆਫ ਰੈਕਲਾਮੇਸ਼ਨ ਲੋਅਰ ਕੋਲੋਰਾਡੋ ਰਿਵਰ ਦੇ, ਉਹਨਾਂ ਨੇ ਇਹ ਕਿਹਾ ਆ ਵੀ ਇੱਕ ਪੀਸ ਆਫ ਇਕਵਿਪਮੈਂਟ ਪੁਰਾਣਾ ਹੋ ਗਿਆ ਸੀ, ਉਹਦੇ ਕਰਕੇ ਜੋ ਇਹ ਉੱਥੇ ਪਟਾਕਾ ਪਿਆ ਤੇ ਜਿਹਦੇ ਨਾਲ ਕਾਫੀ ਲੱਗਾ ਵੀ ਧੂੰਆਂ ਨਿਕਲਿਆ ਵੀ ਸ਼ਾਇਦ ਉੱਥੇ ਕਿਸੇ ਤਰ੍ਹਾਂ ਦਾ ਕੋਈ ਬੰਬ ਜਾਂ ਕੋਈ ਹੋਰ ਚੀਜ਼ ਫਟੀ ਹੋ ਸਕਦੀ ਹੈਗੀ ਆ। ਪਰ ਕਿਉਂਕਿ ਟੈਂਪਰੇਚਰ ਇੰਨਾ ਜ਼ਿਆਦਾ ਆ, ਆਪਾਂ ਨੂੰ ਪਤਾ ਅੱਜ ਕੱਲ੍ਹ ਤੇ ਵੈਸੇ ਹੀ ਨਵਾਡਾ ਦੇ ਵਿੱਚ ਤਾਂ ਉੱਥੇ ਬਹੁਤ ਜ਼ਿਆਦਾ ਟੈਂਪਰੇਚਰ ਹੁੰਦਾ। ਸੋ ਉਹਦੇ ਨਾਲ ਇਕਵਿਪਮੈਂਟ ਨੂੰ ਜਿਹੜੀ ਆ ਅੱਗ ਲੱਗ ਗਈ ਕਿਉਂਕਿ ਉਹ ਪਹਿਲੇ ਹੀ ਥੋੜਾ ਟੁੱਟਾ ਹੋਇਆ ਸੀਗਾ। ਤੇ ਬੋਲਡਰ ਸਿਟੀ ਫਾਇਰ ਡਿਪਾਰਟਮੈਂਟ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਜਿਹੜੀ ਫਾਇਰ ਆ ਬਹੁਤ ਜਲਦੀ ਜਾ ਕੇ ਬੁਝਾ ਦਿੱਤੀ ਹੈਗੀ ਆ। ਸੋ ਕਈ ਲੋਕ ਵਿਜ਼ਿਟ ਵੀ ਕਰਨ ਗਏ ਸੀ, ਉਹਨਾਂ ਨੇ ਟਿਕਟੌਕ YouTube ਬਹੁਤ ਕੁਛ ਉੱਥੇ ਬਣਾਈਆਂ ਤੇ ਹੈਂਡਰਿਕਸ ਦੇ ਮੁਤਾਬਕ ਜੋ ਲੋਕਾਂ ਨੇ ਰਿਸਪੌਂਸ ਕੀਤਾ ਬਹੁਤ ਤੇਜ਼ੀ ਨਾਲ ਕੀਤਾ। ਮੇਨਟੇਨੈਂਸ ਕਰਿਊ ਉੱਥੇ ਆ 24 ਆਵਰ ਉਹ ਇਸ ਟਾਈਮ ਵਰਕ ਕਰ ਰਹੇ ਹੈਗੇ ਆ। ਸੋ ਜੋ EMPLOYEES ਆ ਡੈਮ ਤੇ ਕੰਮ ਕਰਦੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਅਲਾਰਮ ਗੋ ਆਫ ਹੁੰਦਾ ਦੇਖਿਆ ਕਿਉਂਕਿ ਉੱਥੇ ਫਿਰ ਅਲਾਰਮ ਚੱਲ ਗਿਆ ਜਦੋਂ ਇਹ ਇੱਕ ਤਰ੍ਹਾਂ ਦੇ ਨਾਲ ਟਰਾਂਸਫਾਰਮਰ ਜਿਹੜਾ ਫਟਿਆ ਹੈਗਾ। ਸੋ ਕਹਿੰਦੇ ਵੀ ਅਸੀਂ ਪਾਰਟਸ ਨੂੰ ਤਾਂ ਰਿਪਲੇਸ ਕਰ ਸਕਦੇ, ਮਸ਼ੀਨ ਨੂੰ ਨਹੀਂ ਕਰ ਸਕਦੇ ਤੇ ਨਾ ਹੀ ਹਿਊਮਨ ਲਾਈਫ ਨੂੰ। ਇਹ ਗੁੱਡ ਆ ਵੀ ਕਿਸੇ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਹਾਊਸ ਨੇ ਸੇਮ ਸੈਕਸ ਮੈਰਿਜ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ, ਜਿਸ ਦੇ ਵਿੱਚ ਸਾਰੇ ਡੈਮੋਕ੍ਰੇਟਸ ਦੇ ਨਾਲ 47 ਰਿਪਬਲਿਕਨਸ ਨੇ ਵੀ ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ ਸਹਿਯੋਗ ਦਿੱਤਾ। 157 ਦੇ ਮੁਕਾਬਲੇ 267 ਵੋਟਾਂ ਦੇ ਨਾਲ ਇਹ ਪਾਸ ਹੋਇਆ। ਡਿਫੈਂਸ ਆਫ ਮੈਰਿਜ ਐਕਟ ਡੋਮਾ ਜਿਹੜਾ ਆ ਉਹ ਉਸ ਨੂੰ ਰਿਪੀਲ ਕਰਨ ਵੀ ਰਿਪੀਲ ਨਾ ਹੋ ਜਾਵੇ। ਜਿਹੜਾ ਮੈਰਿਜ ਇਕੁਐਲਿਟੀ ਐਕਟ ਆ ਉਸ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਇਹਨਾਂ ਨੇ ਰਿਸਪੈਕਟ ਫਾਰ ਮੈਰਿਜ ਐਕਟ ਆ ਉਸ ਨੂੰ ਪਾਸ ਕੀਤਾ ਆ। ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰੈਂਸ ਥਾਮਸ ਆ ਉਹਨਾਂ ਨੇ ਇੱਕ ਓਪੀਨੀਅਨ ਇਸ ਦੇ ਉਲਟ ਸੇਮ ਸੈਕਸ ਮੈਰਿਜ ਦੀਆਂ ਇੰਟਰਰੇਸ਼ੀਅਲ ਕਪਲਸ ਆ ਉਸ ਦੀਆਂ ਜਿਹੜੀਆਂ ਫੈਡਰਲ ਪ੍ਰੋਟੈਕਸ਼ਨਸ ਮਿਲੀਆਂ ਹੋਈਆਂ ਆ ਉਸ ਦੇ ਉਲਟ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਹੈ। ਸੋ ਉਹਨਾਂ ਨੂੰ ਇਹ ਡਰ ਆ ਵੀ ਇਸੇ ਤਰੀਕੇ ਦਾ ਰੋ ਵਰਸਿਸ ਵੇਡ ਅਬੋਰਸ਼ਨ ਮਾਮਲੇ ਦੇ ਵਿੱਚ ਕੰਕਰਿੰਗ ਓਪੀਨੀਅਨ ਜਿਹੜਾ ਆਉਣ ਤੋਂ ਬਾਅਦ 'ਚ ਉਸ ਕੇਸ ਨੂੰ ਮੁੜ ਦੁਬਾਰਾ ਲੈਂਦੇ ਹੋਏ ਉਹ ਜਿਹੜੀਆਂ ਪ੍ਰੋਟੈਕਸ਼ਨ ਅਬੋਰਸ਼ਨ ਰਾਈਟਸ ਵਾਲੀਆਂ ਉਹ ਵਾਪਸ ਲੈ ਲਈਆਂ ਗਈਆਂ ਸੀ। ਸੋ ਹੁਣ ਇੱਦਾਂ ਇਹਨਾਂ ਨੂੰ ਡਰ ਆ ਵੀ ਸ਼ਾਇਦ ਇਸ ਮਾਮਲੇ ਵਿੱਚ ਵੀ ਇੱਦਾਂ ਨਾ ਹੋ ਜਾਵੇ। ਸੋ ਸੁਪਰੀਮ ਕੋਰਟ ਕਹਿੰਦੇ ਆ ਵੀ ਜੇ ਡੋਮਾ ਦੇ ਇਸ ਦੇ ਵਿੱਚ ਜਿਹੜੇ ਸੈਕਸ਼ਨਸ ਹੈਗੇ ਆ US ਵਰਸਿਸ ਵਿੰਡਸਰ ਮਾਮਲੇ ਤੇ ਓਵਰਫੈਲ ਅਤੇ ਵਰਸਿਸ ਹੌਜਸ ਦੇ ਮਾਮਲੇ ਦੇ ਵਿੱਚ
ਇਦਾਂ ਨਾ ਹੋ ਜਾਵਣ, ਇਸ ਲਈ ਰਿਸਪੈਕਟ ਫਾਰ ਮੈਰਿਜ ਐਕਟ ਆ ਉਸ ਨੂੰ ਪਾਸ ਕੀਤਾ ਆ। ਹੁਣ ਇਹ ਦੇਖਣ ਵਾਲੀ ਗੱਲ ਹਰਜੋਤ ਸਿੰਘ ਜੀ ਰਹੂਗੀ ਵੀ ਇਸ ਮਾਮਲੇ ਦੇ ਵਿੱਚ ਕੀ 10 ਸੈਨੇਟ ਰਿਪਬਲਿਕਨਸ ਤਾਂ ਉਹ ਸਾਥ ਦੇਣਗੇ। ਜੇ ਉਹ ਸਾਥ ਦਿੰਦੇ ਆ ਤਾਂ ਫਿਰ ਤਾਂ ਇਹ ਬਿੱਲ ਕਾਨੂੰਨ ਦਾ ਰੂਪ ਅਖਤਿਆਰ ਕਰ ਜੂਗਾ, ਨਹੀਂ ਤਾਂ ਇਹ ਵੀ ਵਿੱਚ ਵਿਚਾਲੇ ਹੀ ਲਟਕਿਆ ਰਹੇਗਾ। ਸੋ ਇੱਕ ਕੰਟਰਾਸੈਪਸ਼ਨ ਨੂੰ ਲੈ ਕੇ ਵੀ ਬਿੱਲ ਆ ਰਿਹਾ ਹੈਗਾ ਆ ਵੀ ਉਸ ਦੀ ਵੀ ਖੁੱਲ੍ਹ ਜਿਹੜੀ ਉਹ ਰਹਿਣੀ ਚਾਹੀਦੀ ਹੈ ਕੰਟਰਾਸੈਪਸ਼ਨ ਨੂੰ ਲੈ ਕੇ। ਤੇ ਕਈ ਜਿਹੜੇ ਰਿਪਬਲਿਕਨਸ ਆ ਉਹ ਵੀ ਉਸ ਦਾ ਵੀ ਜਿਹੜਾ ਵਿਰੋਧ ਕਰ ਰਹੇ ਆ। ਇਹ ਵੀ ਇੱਕ ਪੁਰਾਣਾ ਕਾਨੂੰਨ ਇਹ ਵੀ ਇੱਕ ਪੁਰਾਣਾ ਕੇਸ ਸੀਗਾ ਸੁਪਰੀਮ ਕੋਰਟ ਦੇ ਵਿੱਚ, ਜਿਸ ਦੇ ਕਰਕੇ ਇਸ ਦੀ ਖੁੱਲ੍ਹ ਮਿਲੀ ਸੀਗੀ। ਤੇ ਹੁਣ ਇਹਨਾਂ ਨੂੰ ਇਹ ਚਿੰਤਾ ਆ ਵੀ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਵੀ ਉਸ ਫੈਸਲੇ ਨੂੰ ਵੀ ਮੁੜ ਜਿਹੜਾ ਉਲਟਾ ਨਾ ਜਿਹੜਾ ਉਹ ਦਿੱਤਾ ਜਾਵੇ। ਰਿਪਬਲਿਕਨਸ ਤੇ ਡੈਮੋਕ੍ਰੇਟ ਸੈਨੇਟ ਦੇ ਵਿੱਚ ਦੋਨੋਂ ਹੀ 50-50 ਬਰਾਬਰ ਸੀਟਾਂ ਦੇ ਉੱਤੇ ਜਿਹੜੇ ਇਸ ਟਾਈਮ ਕਾਬਜ਼ ਨੇ। ਤੇ ਕਿਸੇ ਵੀ ਇੱਕ ਪਾਸੇ ਕਹਿ ਲਓ ਵੀ ਅੱਗੇ ਵਧਣਾ ਮੁਸ਼ਕਲ ਜਿਹੜਾ ਆ ਉਹ ਨਜ਼ਰ ਆ ਰਿਹਾ ਹੈ, ਖਾਸ ਕਰਕੇ ਡੈਮੋਕ੍ਰੇਟਸ, ਕਿਉਂਕਿ ਉਹ ਆਪਣੇ ਉਹਨਾਂ ਦੀ ਆਪਣੀ ਸਰਕਾਰ ਆ। ਹਾਊਸ ਦੇ ਵਿੱਚ ਵੀ ਜਿਹੜੀ ਉਹ ਮੈਜੋਰਟੀ ਆ, ਹਾਊਸ ਵਿੱਚ ਤਾਂ ਮੇ ਵੀ ਪਾਸ ਹੋ ਜਾਂਦੇ ਆ, ਪਰ ਸੈਨੇਟ ਦੇ ਵਿੱਚ ਉਹਨਾਂ ਦਾ ਪਾਸ ਹੋਣਾ ਹਾਲ ਦੀ ਘੜੀ ਨਾਮੁਮਕਿਨ ਬਣਿਆ ਪਿਆ ਹੈ। ਹੁਣ ਤੱਕ ਇੱਕ ਰਿਪਬਲਿਕਨ ਜਿਹੜੀ ਸੈਨੇਟਰ ਸੂਜ਼ਨ ਕੋਲਿਨ ਹੈਗੇ ਨੇ ਮੇਨ ਤੋਂ, ਉਹਨਾਂ ਨੇ ਜਿਹੜੇ ਮੈਰਿਜ ਇਕੁਐਲਿਟੀ ਮੈਜਰ ਹੈਗੇ ਆ ਉਹਨਾਂ ਦੀ ਵਿੱਚ ਸਾਥ ਦੇਣ ਦੀ ਗੱਲ ਆਖੀ ਆ। GOP ਦੀ ਸੈਨੇਟਰ ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਉਸਨੇ ਕਿਹਾ ਆ ਵੀ ਉਹ ਦੇਖਣਗੇ ਵੀ ਕੰਟਰਾਸੈਪਸ਼ਨ ਤੇ ਜਿਹੜੇ ਸੇਮ ਸੈਕਸ ਮੈਰਿਜ ਦੇ ਰਾਈਟਸ ਆ ਉਹ ਫੈਡਰਲ ਲਾ ਦੇ ਅੰਡਰ ਕਿੱਦਾਂ ਪ੍ਰੋਟੈਕਟ ਜਿਹੜੇ ਉਹ ਹੋਣਗੇ। ਸੋ ਇਹ ਦੋਨੋਂ ਬਿੱਲ ਹਾਊਸ ਦੇ ਐਕਸ਼ਨ ਦੇ ਉੱਤੇ ਹੈਗੇ। ਇੱਕ ਦੇ ਉੱਤੇ ਆਲਰੇਡੀ ਉਹਨਾਂ ਨੇ ਵੋਟ ਪਾ ਦਿੱਤੀਆਂ ਆ। ਫਿਲਬਸਟਰ ਤੋਂ ਬਚਣ ਲਈ 60 ਸੈਨੇਟਰਸ ਦੀ ਜਿਹੜੀ ਉਸ ਦੇ ਵਿੱਚ ਜ਼ਰੂਰਤ ਹੁੰਦੀ ਆ, ਜੋ ਕਿ ਡੈਮੋਕ੍ਰੇਟਸ ਦੇ ਕੋਲ ਹਾਲ ਦੀ ਘੜੀ ਅਜੇ ਨਹੀਂ ਮੌਜੂਦ। ਜੀ, ਅਗਲੀ ਖਬਰ ਵੱਲ ਚਲੀਏ। USA ਦੇ ਵਿੱਚ ਜਿਹੜੇ ਲੋਕਾਂ ਨੇ ਝੂਠੇ ਪੇਪਰ ਬਣਾ ਕੇ PPP ਲੋਨ ਲਏ ਸੀ, ਉਹਨਾਂ ਨੂੰ ਫੰਡ ਦਾ ਕੰਮ ਜਾਰੀ ਹੈਗਾ। ਅੱਜ ਕੈਲੀਫੋਰਨੀਆ ਦੇ ਵਿੱਚ ਇੱਕ ਬੰਦੇ ਨੂੰ 11 ਸਾਲਾਂ ਦੀ ਸਜ਼ਾ ਹੋਈ ਆ। ਉਸਨੇ $27 ਮਿਲੀਅਨ ਦਾ PPP ਫਰਾਡ ਕੀਤਾ ਸੀ। ਸਦਰਨ ਕੈਲੀਫੋਰਨੀਆ ਦੇ ਰੋਬਰਟ ਬੈਨਲੇਵੀ 53 ਸਾਲਾਂ ਦਾ, ਜੋ ਐਨਸੀਨੋ ਤੋਂ ਹੈਗਾ, ਉਸ ਨੂੰ ਕਨਵਿਕਟ ਕਰ ਦਿੱਤਾ ਗਿਆ ਫੈਡਰਲ ਜੂਰੀ ਆਫ ਬੈਂਕ ਫਰਾਡ, ਮੇਕਿੰਗ ਫਾਲਸ ਸਟੇਟਮੈਂਟ ਟੂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੇ ਮਨੀ ਲਾਂਡਰਿੰਗ ਦੇ ਵਿੱਚ। ਮਾਰਚ 28 ਨੂੰ ਇਹ ਕੇਸ ਫਾਈਲ ਕੀਤਾ ਗਿਆ ਸੀ। ਕਹਿੰਦੇ ਪਈ ਮਿਸਟਰ ਬੈਨਲੇਵੀ ਨੇ 27 PPP ਦੀਆਂ ਲੋਨ ਐਪਲੀਕੇਸ਼ਨਾਂ 4 ਵੱਖ-ਵੱਖ ਬੈਂਕਾਂ ਦੇ ਕੋਲ ਅਪ੍ਰੈਲ ਤੋਂ ਲੈ ਕੇ ਜੂਨ 2020 ਤੱਕ 8 ਕੰਪਨੀਆਂ ਨੂੰ ਲੈ ਕੇ ਫਾਈਲ ਕੀਤੀਆਂ ਸੀਗੀਆਂ, ਜਿਨ੍ਹਾਂ ਦੇ ਮੁਤਾਬਕ ਉਸ ਨੂੰ $27 ਮਿਲੀਅਨ PPP ਲੋਨ ਮਿਲ ਗਿਆ। ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਆ ਵੀ ਉਹਦੀਆਂ ਜਿਹੜੀਆਂ 4 ਕੰਪਨੀਆਂ ਜਿਨ੍ਹਾਂ ਦੇ ਉੱਤੇ ਲੋਨ ਮਿਲਿਆ, ਕਿਸੇ ਵੀ ਕੰਪਨੀ ਦੇ ਕੋਲ ਇੱਕ ਵੀ EMPLOYEE ਨਹੀਂ ਸੀ। ਜਦ ਕਿ ਉਸਨੇ ਜੋ ਕੰਪਨੀਆਂ ਦੇ ਨਾਂ ਵਨ ਸਟੈਲਰ ਹੈਲਥ LLC, ਵੈਸਟਵੇਜ਼ 2 ਹੈਲਥ LLC, ਜੁਆਇਸ ਹੈਲਥ 4 LLC ਇੱਦਾਂ ਦੇ ਨਾਂ ਰੱਖੇ ਤੇ ਉਹਨਾਂ ਦੇ ਨਾਮ ਦੇ ਉੱਤੇ ਝੂਠੇ ਟੈਕਸ ਦੇ ਪੇਪਰ ਬਣਾ ਕੇ ਸਾਰਾ ਕੁਛ ਉਹ ਇੰਨੇ ਮਿਲੀਅਨ ਡਾਲਰ ਲੋਨ ਲੈ ਗਿਆ। ਇਹਦੇ ਵਿੱਚੋਂ ਕਈ ਤਾਂ ਜੋ ਲੋਨ ਸੀਗੇ ਉਹ ਵਾਪਸ ਵੀ ਨਹੀਂ ਕਰਨੇ ਸੀਗੇ। ਪੇਰੋਲ ਦੇ $4 ਲੱਖ ਦੇ ਇੱਕ ਕੰਪਨੀ ਦੇ ਪੇਰੋਲ ਦੇ ਸੀ। ਇਸੇ ਤਰ੍ਹਾਂ ਜੋ ਕੰਪਨੀਆਂ ਦੇ ਨਾਂ ਲਏ ਆ $3 ਮਿਲੀਅਨ ਉਹਨਾਂ ਦੇ ਉੱਤੇ ਉਹ ਪੈਸੇ ਲੈ ਗਿਆ। ਸੋ ਟੋਟਲ $27 ਮਿਲੀਅਨ ਦਾ ਉਸਨੇ ਫਰਾਡ ਕੀਤਾ ਹੈਗਾ। ਅਸਿਸਟੈਂਟ ਅਟਾਰਨੀ ਜਨਰਲ ਕੈਂਥ ਏ ਪਲਾਈਟ ਜੂਨੀਅਰ, ਜਸਟਿਸ ਡਿਪਾਰਟਮੈਂਟ ਦੀ ਕ੍ਰਿਮੀਨਲ ਡਿਵੀਜ਼ਨ, ਐਕਟਿੰਗ US ਅਟਾਰਨੀ ਸਟੈਫਨੀ ਕ੍ਰਿਸਟੈਂਸਨ ਤੇ ਸੈਂਟਰਲ ਡਿਵੀਜ਼ਨ ਆਫ ਕੈਲੀਫੋਰਨੀਆ ਅਸਿਸਟੈਂਟ ਡਾਇਰੈਕਟਰ ਲੂਇਸ ਕੋਸੈਡਾ FBI, ਇਹ ਸਾਰੀਆਂ ਡਿਪਾਰਟਮੈਂਟਸ ਇਹਦੇ ਵਿੱਚ ਇਨਵੋਲਵ ਸੀਗੀਆਂ ਤੇ ਇਹ ਇਨਵੈਸਟੀਗੇਟ ਕਰਕੇ ਤੇ ਹੁਣ ਇਸ ਨੂੰ ਚਾਰਜ ਕੀਤਾ ਗਿਆ ਹੈਗਾ। ਜੀ, ਅੱਜ ਕਈ ਜਿਹੜੇ ਡੈਮੋਕ੍ਰੇਟ ਲਾਅ ਮੇਕਰਸ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਅਬੋਰਸ਼ਨ ਰਾਈਟਸ ਦੇ ਹੱਕ ਦੇ ਵਿੱਚ। ਇਹ ਆਪਣੀ ਰੈਲੀ ਜਾਂ ਕਾਨੂੰਨ ਜਿਹੜਾ ਸੁਪਰੀਮ ਕੋਰਟ ਨੇ ਵਾਪਸ ਕੀਤਾ ਆ, ਫੈਸਲਾ ਉਲਟਾਇਆ ਆ, ਉਸ ਦੇ ਉਲਟ ਜਿਹੜੇ ਪ੍ਰੋਟੈਸਟ ਕਰ ਰਹੇ ਸੀ। ਇਹ ਸੁਪਰੀਮ ਕੋਰਟ ਦੇ ਬਾਹਰ ਹੀ ਡੈਮੋਸਟ੍ਰੇਸ਼ਨ ਕਰ ਰਹੇ ਸੀ। 17 ਲਾਅ ਮੇਕਰਸ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਇਸ ਦੇ ਵਿੱਚ ਹੁਣ ਕੀਤਾ ਗਿਆ ਹੈ US ਕੈਪੀਟਲ ਪੁਲਿਸ ਦੇ ਦੁਆਰਾ। ਕੁੱਲ ਇਹਨਾਂ ਨੇ 35 ਜਿਹੜੀਆਂ ਅਰੈਸਟ ਪਾਈਆਂ ਹੈ ਕੈਪੀਟਲ ਪੁਲਿਸ ਨੇ, ਜਿਨ੍ਹਾਂ ਚੋਂ 17 ਲਾਅ ਮੇਕਰ ਸੀ। ਅਰੈਸਟ ਕੀਤੇ ਗਏ ਲਾਅ ਮੇਕਰਸ ਦੇ ਵਿੱਚ ਜਿਹੜੀ ਅਲੈਗਜ਼ੈਂਡਰੀਆ ਕੋਰਟਸ, ਜਿਸ ਨੂੰ AOC ਵੀ ਆਖਿਆ ਜਾਂਦਾ ਹੈ, ਉਹ
ਇਲਾਨ ਉਮਰ ਮਿਨੇਸੋਟਾ ਤੋਂ, ਰਸ਼ੀਦਾ ਤਲੀਬ ਮਿਸ਼ੀਗਨ ਤੋਂ, ਕੋਰੀ ਬੁਸ਼ ਮਜ਼ੂਰੀ ਤੋਂ, ਵਰੋਨਿਕਾ ਐਸਕੋਬਾਰ ਟੈਕਸਸ ਤੋਂ, ਜੈਕੀ ਸਪੀਅਰ ਬਾਰਬਰਾ ਲੀ ਕੈਲੀਫੋਰਨੀਆ ਤੋਂ, ਅਨੀਸਾ ਪ੍ਰੈਸਲੀ ਕੈਥਰੀਨ ਕਲਾਰਕ ਮੈਸਾਚਿਊਸਟ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਅਕੋਜ਼ੀਓ ਕੋਰਟਸ ਤੇ ਉਮਾਰ ਨੇ ਦੋਨਾਂ ਨੇ ਆਪਣੀਆਂ ਵੀਡੀਓਜ਼ ਅਰੈਸਟ ਹੁੰਦਿਆਂ ਦੀਆਂ ਟਵੀਟ ਜਿਹੜੀਆਂ ਉਹ ਕੀਤੀਆਂ, ਜਿਸ ਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆਏ ਵੀ ਅਸੀਂ ਸਿਵਲ ਡਿਸਓਬੀਡੀਐਂਸ 'ਚ ਪਾਰਟੀਸਪੇਟ ਕਰ ਰਹੇ ਸੀ, ਉਸ ਦੌਰਾਨ ਸਾਨੂੰ ਅਰੈਸਟ ਜਿਹੜਾ ਉਹ ਕੀਤਾ ਗਿਆ ਆ ਤੇ ਮੇਰੇ ਨਾਲ ਦੇ ਹੋਰ ਜਿਹੜੇ ਕਾਂਗਰਸ ਦੇ ਮੈਂਬਰ ਆ ਉਹਨਾਂ ਨੂੰ ਸੁਪਰੀਮ ਕੋਰਟ ਦੇ ਬਾਹਰ ਇਹ ਕੀਤਾ। ਕਹਿੰਦੇ ਵੀ ਅਸੀਂ ਆਪਣੇ ਜਿਹੜਾ ਵੀ ਹੱਕ ਹੈਗਾ ਆ, ਜਿੱਥੇ ਤੱਕ ਵੀ ਸਾਡੀ ਸ਼ਕਤੀ ਆ, ਤਾਕਤ ਆ, ਅਸੀਂ ਉਦੋਂ ਤੱਕ ਆਪਣੇ ਰੀਪਰੋਡਕਟਿਵ ਰਾਈਟਸ ਦੇ ਉੱਤੇ ਜਿਹੜਾ ਚੱਲ ਰਿਹਾ ਹਮਲਾ ਆ ਉਸ ਤੇ ਉਲਟ ਆਵਾਜ਼ ਉਠਾਉਂਦੇ ਰਵਾਂਗੇ। ਇੱਦਾਂ ਹੀ ਉਮਰ ਨੇ ਆਪਣਾ ਜਿਹੜਾ ਆ ਟਵੀਟ ਕਰਕੇ ਜਿਹੜਾ ਉਹ ਲਿਖਿਆ ਸੀਗਾ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਉੱਥੇ ਦੇਖੀ ਗਈ ਆ। ਇਹ ਪ੍ਰੋਟੈਸਟ ਉੱਥੇ ਚਿਰ ਤੋਂ ਜਿਹੜੇ ਉਹ ਚੱਲ ਰਹੇ ਨੇ, ਜਦੋਂ ਤੋਂ ਖਾਸ ਕਰਕੇ ਸੁਪਰੀਮ ਕੋਰਟ ਨੇ ਰੋ ਵਰਸਿਸ ਵੇਡ ਦੇ ਫੈਸਲੇ ਨੂੰ ਉਲਟਾਇਆ ਹੈਗਾ ਆ। ਤੇ ਮੰਗ ਤਾਂ ਡੈਮੋਕ੍ਰੇਟਸ ਤੇ ਜਿਹੜੇ ਪ੍ਰੋ ਚੋਇਸ ਵਾਲਿਆਂ ਦੀ ਚਿਰ ਤੋਂ ਸੀਗੀ ਵੀ ਇਸ ਫੈਸਲੇ ਨੂੰ ਕੋਡੀਫਾਈ ਕਰੋ, ਲਾਅ ਦੇ ਵਿੱਚ ਤਬਦੀਲ ਕਰੋ, ਪਰ ਡੈਮੋਕ੍ਰੇਟਸ ਦੀਆਂ ਕਈ ਸਰਕਾਰਾਂ ਇਸ ਦੌਰਾਨ ਆਈਆਂ ਆ ਪਰ ਇਹ ਕਰਨ ਦੇ ਵਿੱਚ ਕਾਮਯਾਬ ਨਹੀਂ ਰਹੇ ਹੈਗੇ। ਸੋ ਹੁਣ ਤੱਕ ਰੋ ਵਰਸਿਸ ਵੇਡ ਦੇ ਪ੍ਰੋਟੈਸਟ ਦੇ ਵਿੱਚ US ਕੈਪੀਟਲ ਪੁਲਿਸ ਦੇ ਦੁਆਰਾ 181 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਇੱਕ ਐਗਜ਼ੀਕਿਊਟਿਵ ਐਕਸ਼ਨ ਨੂੰ ਪ੍ਰਿਪੇਅਰ ਕਰ ਰਹੇ ਆ ਕਲਾਈਮੇਟ ਦੇ ਸੰਬੰਧ ਦੇ ਵਿੱਚ, ਕਿਉਂਕਿ ਉਹਨਾਂ ਹੀ ਪਾਰਟੀ ਦੇ ਇੱਕ ਸੈਨੇਟਰ ਜੋ ਮੈਂਸ਼ਨ ਉਹਨਾਂ ਦੇ ਨਾਲ ਐਗਰੀ ਨਹੀਂ ਕਰ ਰਹੇ ਹੈਗੇ। ਉਹ ਕਹਿੰਦੇ ਆ ਵੀ ਸਾਡੀ ਜੋ ਸਵੀਪਿੰਗ ਚੇਂਜਸ, ਆਪਾਂ ਬਹੁਤ ਜ਼ਿਆਦਾ ਚੇਂਜਸ ਲੈ ਕੇ ਆਉਣੀਆਂ ਆ, ਉਹਦਾ ਉਹ ਸਾਥ ਨਹੀਂ ਦੇ ਰਹੇ ਹੈਗੇ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਪਿਛਲੇ ਹਫ਼ਤੇ ਕਿਹਾ ਉਹ ਇੱਕ ਸਟਰੋਂਗ ਐਗਜ਼ੀਕਿਊਟਿਵ ਐਕਸ਼ਨ ਲੈਣ ਜਾ ਰਿਹਾ ਹੈ ਕਲਾਈਮੇਟ ਦੇ ਉੱਤੇ। ਸੋ ਉਹਦੇ ਨਾਲ ਵਾਈਟ ਹਾਊਸ ਦੇ ਕੋਲ ਜ਼ਿਆਦਾ ਪਾਵਰਸ ਆ ਜਾਣਗੀਆਂ। ਪ੍ਰੈਜ਼ੀਡੈਂਟ ਨੇ ਇਹ ਵੀ ਕਲੀਅਰ ਕੀਤਾ ਹੈ ਕਿ ਸੈਨੇਟ ਨੂੰ ਜਲਦੀ ਤੋਂ ਜਲਦੀ ਐਕਟ ਕਰਨਾ ਚਾਹੀਦਾ ਆ ਤਾਂ ਕਿ ਆਪਣਾ ਡੋਮੈਸਟਿਕ ਕਲੀਨ ਐਨਰਜੀ ਇੰਡਸਟਰੀ ਦਾ ਜੋ ਹੈਲਪ ਹੋ ਸਕੇ। ਨੈਸ਼ਨਲ ਐਮਰਜੈਂਸੀ ਡੈਕਲੇਰੇਸ਼ਨ ਉਹ ਕਰ ਸਕਦੇ ਹੈਗੇ ਬਾਈਡਨ ਐਡਮਿਨਿਸਟ੍ਰੇਸ਼ਨ, ਤਾਂ ਕਿ ਛੇਤੀ ਤੋਂ ਛੇਤੀ, ਕਿਉਂਕਿ ਕਲਾਈਮੇਟ ਰਿਲੇਟਡ ਇਸ਼ੂਜ਼ ਬਹੁਤ ਆ, ਆਪਾਂ ਹੁਣ ਦੇਖਿਆ ਹੀ ਹੈਗਾ, ਗਰਮੀ ਨੂੰ ਲੈ ਕੇ, ਫਲੱਡਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਸੋ ਇਹ ਵਾਈਟ ਹਾਊਸ ਵੱਲੋਂ ਖਬਰ ਆਈ ਹੈਗੀ ਆ। ਜੀ, ਓਕਲੈਂਡ ਦੇ ਵਿੱਚ ਅੱਜ ਜਿਹੜਾ ਉਹ ਪ੍ਰੋਟੈਸਟ ਹੋਇਆ, ਖਾਸ ਕਰਕੇ ਜਿਹੜੇ AB5 ਦੇ ਉਲਟ ਇਹਨਾਂ ਨੇ ਟਰੱਕ ਡਰਾਈਵਰਸ ਨੇ ਪ੍ਰੋਟੈਸਟ ਕੀਤਾ ਔਰ ਓਨਰ ਓਪਰੇਟਰਸ ਜਿਹੜੇ ਇਸ ਦੇ ਵਿੱਚ ਸੀਗੇ। ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੇ ਕਿਹਾ ਵੀ ਜੇ ਟਰੱਕ ਰੁਕਦੇ ਆ ਤੇ ਅਮਰੀਕਾ ਰੁਕਦਾ ਹੈ। ਹਰਨੂਰ ਸਿੰਘ ਜੋ ਕਿ ਕਹਿੰਦੇ ਵੀ 4 ਟਰੱਕ ਡਰਾਈਵਰ ਦੀ ਕੰਪਨੀ ਨੂੰ ਚਲਾਉਂਦਾ ਹੈ ਤੇ ਕਹਿੰਦੇ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਵੀ ਜੇ ਸਾਡੇ ਟਰੱਕ ਰੁਕਦੇ ਆ ਤੇ ਅਮਰੀਕਾ ਵੀ ਨਾਲ ਦੇ ਨਾਲ ਰੁਕ ਜਾਂਦਾ। ਉਹਨਾਂ ਨੇ ਨਾਲ ਇਹ ਵੀ ਆਸ ਪ੍ਰਗਟਾਈ ਵੀ ਅਸੀਂ ਸੋਚਦੇ ਹਾਂ ਵੀ ਇਹ ਸਭ ਕੁਝ ਕਰਨ ਦੇ ਨਾਲ ਸੈਕਰਾਮੈਂਟੋ ਦੇ ਵਿੱਚ ਕੁਝ ਪੋਜ਼ਿਟਿਵ ਜਿਹੜਾ ਆ ਉਹ ਹੋਵੇਗਾ। ਸੋ 2019 ਦਾ AB5 ਲਾ, ਜਿਸ ਦੇ ਬਾਰੇ ਆਪਾਂ ਸਵੇਰੇ ਵੀ ਵਿਸਤਾਰ ਦੇ ਵਿੱਚ ਦੱਸਿਆ ਸੀਗਾ, ਹੁਣ ਜਿਹੜੇ ਸੁਪਰੀਮ ਕੋਰਟ ਦੇ ਇਸ ਦੇ ਉੱਤੇ ਕੇਸ ਲੈਣ ਤੋਂ ਨਾ ਕਰਨ ਤੋਂ ਬਾਅਦ 'ਚ ਜੋ ਇਸ ਟਾਈਮ ਕੈਲੀਫੋਰਨੀਆ ਦੇ ਲਾਸਟ ਅਦਾਲਤ ਦਾ ਫੈਸਲਾ ਹੈ ਉਸ ਦੇ ਮੁਤਾਬਕ ਇਹ ਕਾਨੂੰਨ ਲਾਗੂ ਜਿਹੜਾ ਉਹ ਹੋ ਗਿਆ। 70,000 ਜਿਹੜੇ ਇੰਡੀਪੈਂਡੈਂਟ ਓਨਰ ਓਪਰੇਟਰਸ ਆ ਉਹਨਾਂ ਨੂੰ ਜਾਂ ਰਜਿਸਟਰ ਕਰਨਾ ਪਊਗਾ ਇੰਪਲੋਈ ਆਫ ਟਰੱਕਿੰਗ ਕੰਪਨੀਜ਼ ਦੇ ਨਾਲ ਜਾਂ ਹੋਰ ਕੰਪਨੀਜ਼ ਦੇ ਨਾਲ। ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਤੇ ਇੰਡੀਪੈਂਡੈਂਟ ਟਰੱਕਰਸ ਆ ਉਹਨਾਂ ਦੇ ਉੱਤੇ ਇਹ ਕਾਨੂੰਨ ਲਾਗੂ ਹੋ ਸਕਦਾ। ਜੇ ਉਹ ਨਹੀਂ ਇਸ ਨੂੰ ਫਾਲੋ ਕਰਦੇ ਤਾਂ ਉਹਨਾਂ ਦੀਆਂ ਕੰਪਨੀਆਂ ਸ਼ਟ ਡਾਊਨ ਉਹਨਾਂ ਨੂੰ ਕਰਨੀਆਂ ਪੈ ਸਕਦੀਆਂ। 100 ਤੋਂ ਵੱਧ ਕਹਿੰਦੇ ਆ ਵੀ ਅੱਜ ਪ੍ਰੋਟੈਸਟਰਸ ਆ ਉਹਨਾਂ ਨੇ ਜਿਹੜੇ ਟਰਮੀਨਲ ਦੇ ਐਂਟਰੈਂਸ ਸੀਗੇ ਪੋਰਟ ਆਫ ਓਕਲੈਂਡ ਦੇ ਉੱਤੇ ਉਸ ਨੂੰ ਬੰਦ ਕਰ ਦਿੱਤਾ, ਜਿਸ ਦੇ ਕਰਕੇ ਕਹਿੰਦੇ ਵੀ ਫਲੋ ਆਫ ਗੁੱਡਸ ਜਿਹੜੇ ਕੰਟੇਨਰ ਆਉਣ ਜਾਣ ਦਾ ਕੰਮ ਇੱਕ ਹਿਸਾਬ ਦੇ ਨਾਲ ਰੁਕਿਆ ਰਿਹਾ। ਜਿਹੜੇ ਡੌਕ ਦੇ ਵਰਕਰ ਸੀਗੇ ਉਹਨਾਂ ਨੇ ਵੀ ਟਰੱਕ ਡਰਾਈਵਰਸ ਦੇ ਦੁਆਰਾ ਜਿਹੜੀ ਪਿਕਟ ਲਾਈਨ ਬਣਾਈ ਜਾਂਦੀ ਆ ਵੀ ਸਟ੍ਰਾਈਕ ਵਾਲੀ ਇੱਕ ਥਾਂ ਜਿਹੜੀ ਉਸ ਤੋਂ ਅੱਗੇ ਪਿੱਛੇ ਜਿਹੜਾ ਨਹੀਂ ਜਾਣਾ, ਉਸ ਨੂੰ ਵੀ ਪਾਸ ਕਰਨ ਤੋਂ ਕ੍ਰਾਸ ਕਰਨ ਤੋਂ ਜਿਹੜਾ ਉਹ ਨਾ ਕਰ ਦਿੱਤੀ, ਜਿਸ ਕਰਕੇ ਸ਼ਿਪਸ ਦੀ ਲੋਡਿੰਗ ਤੇ ਆਫ ਲੋਡਿੰਗ ਦਾ ਮੇਨ ਟਰਮੀਨਲ ਦੇ ਉੱਤੇ ਕੰਮ ਇੱਕ ਟਾਈਮ ਦੇ ਉੱਤੇ ਰੁਕ ਗਿਆ ਸੀਗਾ। ਸੋ ਇਹ ਲਗਾਤਾਰ ਪ੍ਰੋਟੈਸਟ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਸੋ ਇੱਕ ਹੋਰ ਟਰੱਕ ਡਰਾਈਵਰ ਜਿਸਨੇ ਸਿਰਫ ਆਪਣਾ ਲਾਸਟ ਨੇਮ ਹੀ ਦੱਸਿਆ ਵੀ ਸਿੰਘ, ਉਹਨੇ ਕਿਹਾ ਵੀ ਇੱਕ ਜਿਹੜਾ ਟਰੱਕ ਇੱਥੇ ਆ ਉਹ 2 ਪਰਿਵਾਰਾਂ ਨੂੰ ਭਾਰਤ ਵਿੱਚ ਜਿਹੜਾ ਪੰਜਾਬ ਵਿੱਚ ਆ ਉਹਨੂੰ ਸਪੋਰਟ ਕਰ ਰਿਹਾ ਹੈਗਾ ਤੇ ਜੇ ਸਾਡੇ ਇੱਥੇ ਟਰੱਕ ਰੁਕਦੇ ਆ
ਤੇ ਕਾਫੀ ਜਿਹੜੀ ਮੁਸ਼ਕਲ ਆ ਸਾਨੂੰ ਇੱਥੇ ਤੇ ਪਿੱਛੇ ਬੈਠੇ ਜਿਹੜੇ ਪਰਿਵਾਰ ਇਹਨਾਂ ਤੇ ਟੇਕ ਲਾਈ ਬੈਠੇ ਆ ਉਹਨਾਂ ਤੇ ਵੀ ਅਸਰ ਪਵੇਗਾ। ਅਗਲੀ ਖਬਰ ਚਿਪੋਟਲੇ ਰੈਸਟੋਰੈਂਟ ਦੇ ਸੰਬੰਧ ਦੇ ਵਿੱਚ ਹੈ। ਚਿਪੋਟਲੇ ਮੈਕਸੀਕਨ ਗ੍ਰਿਲ ਇਹ ਰੈਸਟੋਰੈਂਟ ਇੱਕ ਮੇਨ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਇਹ ਤਾਂ ਆਲਮੋਸਟ ਹਰ ਸ਼ਹਿਰ ਦੇ ਵਿੱਚ ਹੈਗੇ ਆ। ਅਗਸਟਾ ਮੇਨ ਸਟੇਟ ਦੇ ਵਿੱਚ ਇੱਕ ਚਿਪੋਟਲੇ ਦਾ ਰੈਸਟੋਰੈਂਟ ਸੀ ਜਿੱਥੇ ਕਿ ਉਹਨਾਂ ਦੇ EMPLOYEEਆਂ ਨੇ ਯੂਨੀਅਨ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਤੇ ਅੱਜ ਚਿਪੋਟਲੇ ਨੇ ਅਨਾਉਂਸ ਕਰਤਾ ਵੀ ਅਸੀਂ ਪਰਮਾਨੈਂਟਲੀ ਉਹ ਸਟੋਰ ਆ ਉੱਥੋਂ ਬੰਦ ਕਰਨ ਜਾ ਰਹੇ ਹੈਗੇ ਆ। ਕਹਿੰਦੇ ਸਾਡੇ ਕੋਲ ਪਹਿਲਾਂ ਵੀ ਬਹੁਤ ਸਟਾਫਿੰਗ ਚੈਲੰਜਸ ਹੈਗੇ ਆ, ਲੋਕ ਕੰਮ ਤੇ ਨਹੀਂ ਆ ਰਹੇ, ਕੰਮ ਤੇ ਬੰਦੇ ਲੱਭਣੇ ਬੜੇ ਔਖੇ ਹੈਗੇ ਆ। ਸੋ ਉਹ ਉਹਨਾਂ ਨੇ ਇਹ ਕਿਹਾ ਵੀ ਰੈਸਟੋਰੈਂਟ ਪਰਮਾਨੈਂਟਲੀ ਅਸੀਂ ਕਲੋਜ਼ ਕਰਨ ਜਾ ਰਹੇ ਹਾਂ। ਜੀ ਕਹਿੰਦੇ ਵੀ ਕਾਮਿਆਂ ਨੂੰ ਇਕੱਠੇ ਨਹੀਂ ਹੋਣ ਦੇਣਾ, ਅਸੀਂ ਰੈਸਟੋਰੈਂਟ ਜਿਹੜਾ ਆ ਉਹ ਬੰਦ ਕਰ ਲਾਂਗੇ। ਇੱਧਰ ਕਾਮੇ ਜਿਹੜੇ ਇਕੱਠੇ ਹੋਣ ਦੀ ਕੋਸ਼ਿਸ਼ ਜਿਹੜੀ ਇੱਧਰ AB5 ਦੇ ਉਲਟ ਉਹ ਕਰ ਰਹੇ ਹੈਗੇ ਆ। ਅਗਲੀ ਜਿਹੜੀ ਗੱਲ ਕਰੀਏ, ਜੱਜ ਨੇ ਅਕਤੂਬਰ ਦਾ ਟਰਾਇਲ ਰੱਖਤਾ ਜੀ ਈਲਨ ਮਸਕ ਤੇ ਟਵਿੱਟਰ ਦੇ ਜਿਹੜੇ ਲਾਸੂਟ ਆ ਉਹਨਾਂ ਦੇ ਦਰਮਿਆਨ। ਟਵਿੱਟਰ ਦੇ ਜਿਹੜੇ ਲਾਇਰ ਆ ਉਹ ਟੈਸਲਾ ਦੇ ਓਨਰ ਦੇ ਉੱਤੇ ਇਹ ਦੋਸ਼ ਲਾ ਰਹੇ ਆ ਵੀ ਜਾਣਬੁੱਝ ਕੇ ਇਸ ਡੀਲ ਨੂੰ ਸਾਬੋਟੇਜ ਇਸਨੇ ਕੀਤਾ ਹੈਗਾ ਆ। ਸੋ ਟਵਿੱਟਰ ਦੇ ਲਈ ਕਹਿੰਦੇ ਵੀ ਇਹ ਇੱਕ ਹਿਸਾਬ ਦੇ ਨਾਲ ਛੋਟੀ ਜਿੱਤ ਦੇ ਵਜੋਂ ਦੇਖਿਆ ਜਾ ਰਿਹਾ ਆ ਵੀ ਅੱਜ ਮੰਗਲਵਾਰ ਨੂੰ ਜੱਜ ਨੇ ਇਹ ਕਿਹਾ ਆ ਵੀ ਕੰਪਨੀ ਦਾ ਲਾਸੂਟ $44 ਬਿਲੀਅਨ ਜਿਹੜੀ ਐਕੁਇਜ਼ੀਸ਼ਨ ਐਗਰੀਮੈਂਟ ਤੋਂ ਇਹ ਪਿੱਛੇ ਭਗੌੜਾ ਹੋ ਗਿਆ, ਭੱਜ ਗਿਆ ਸੀਗਾ, ਹੱਥ ਪਿੱਛੇ ਖਿੱਚ ਲਏ ਸੀਗੇ। ਉਸ ਦਾ 5 ਦਿਨਾਂ ਦਾ ਟਰਾਇਲ ਅਕਤੂਬਰ ਦੇ ਵਿੱਚ ਐਲਾਨ ਦਿੱਤਾ ਆ। ਸੋ ਇਹ ਪਹਿਲੀ ਹੀਅਰਿੰਗ ਸੀਗੀ ਇਸ ਕੇਸ ਦੀ ਤੇ ਨਾਲ ਹੀ ਟਵਿੱਟਰ ਨੇ ਮੰਗ ਕੀਤੀ ਸੀ ਵੀ ਇਸ ਨੂੰ ਐਕਸਪਰਡਾਈਟ ਯਾਨੀ ਕਿ ਤੇਜ਼ੀ ਦੇ ਨਾਲ ਕੀਤਾ ਜਾਵੇ। ਪਿਛਲੇ ਹਫ਼ਤੇ ਹੀ ਟਵਿੱਟਰ ਦੁਆਰਾ ਮਸਕ ਦੇ ਉੱਤੇ ਇਹ ਲਾਸੂਟ ਦਰਜ ਕੀਤਾ ਗਿਆ ਸੀ ਕਿਉਂਕਿ ਮਸਕ ਨੇ ਇਸ ਡੀਲ ਤੋਂ ਹੱਥ ਪਿੱਛੇ ਜਿਹੜੇ ਉਹ ਖਿੱਚ ਲਏ ਸੀ। ਜੀ, ਅੱਜ ਕਵਰਡ ਕੈਲੀਫੋਰਨੀਆ ਨੇ ਅਨਾਉਂਸ ਕੀਤਾ ਹੈ ਵੀ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਆਉਣ ਵਾਲੇ ਸੰਨ 2023 ਦੇ ਲਈ ਆਪਣੇ ਰੇਟਸ ਇਨਕਰੀਜ਼ ਕਰਨ ਜਾ ਰਹੀਆਂ ਹੈਗੀਆਂ। ਐਵਰੇਜ 6% ਦੇ ਕਰੀਬ ਹੈਲਥ ਇੰਸ਼ੋਰੈਂਸ ਦੇ ਪ੍ਰੀਮੀਅਮ ਦੇ ਵਿੱਚ ਇਨਕਰੀਜ਼ ਹੋਊਗਾ। ਇਹ ਲਾਰਜੈਸਟ ਇਨਕਰੀਜ਼ ਆ ਸੰਨ 2019 ਤੋਂ ਬਾਅਦ। ਪਿਛਲੇ 3 ਸਾਲਾਂ ਦੇ ਦੌਰਾਨ ਸਿਰਫ 2% ਦੇ ਕਰੀਬ ਜੋ ਰੇਟ ਆ ਇੰਸ਼ੋਰੈਂਸ ਦੇ ਵਧੇ ਸੀ। ਰੀਜਨ ਬਾਈ ਰੀਜਨ ਇਹ ਡਿਪੈਂਡ ਕਰਦਾ ਹੈਗਾ। 11.7% ਰੇਟ ਇਨਕਰੀਜ਼ ਹੋਊਗਾ ਇੰਪੀਰੀਅਲ, ਇਨਿਊ ਤੇ ਮੋਨੋ ਕਾਉਂਟੀਜ਼ ਦੇ ਵਿੱਚ, ਤੇ ਫ੍ਰਿਜ਼ਨੋ ਕਿੰਗਸ ਤੇ ਮਡੇਰਾ ਕਾਉਂਟੀ 'ਚ 0% ਇਨਕਰੀਜ਼ ਹੋਊਗਾ। ਸੋ ਵੱਖ-ਵੱਖ ਏਰੀਏ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਹਿਸਾਬ ਦੇ ਨਾਲ ਰੇਟ ਜੋ ਆ ਉਹ ਸੈਟਅਪ ਕੀਤੇ ਹੈਗੇ ਆ। ਤੇ ਇਸ ਵਾਰੀ ਫਾਈਨੈਂਸ਼ੀਅਲ ਜੋ ਸਬਸਿਡੀ ਮਿਲਦੀ ਆ ਉਹਦੇ ਤੇ ਵੀ ਕੁਐਸਚਨ ਮਾਰਕ ਬਹੁਤ ਵੱਡਾ ਹੈਗਾ। ਫੈਡਰਲ ਗਵਰਨਮੈਂਟ ਨੇ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਕੈਲੀਫੋਰਨੀਆ ਨੂੰ $3 ਬਿਲੀਅਨ ਦਿੱਤਾ ਸੀ ਪਿਛਲੇ ਸਾਲਾਂ ਦੇ ਦੌਰਾਨ, ਤੇ ਆਉਣ ਵਾਲੇ ਸਮੇਂ 'ਚ ਉਹ ਕਿੰਨਾ ਦਿੰਦੇ ਹੈਗੇ ਆ ਉਹਦੇ ਤੇ ਡਿਪੈਂਡ ਕਰਦਾ ਵੀ ਤੁਹਾਡੇ ਰੇਟਸ ਕੀ ਹੋਣਗੇ। ਇਸ ਟਾਈਮ 1.7 ਮਿਲੀਅਨ ਕੈਲੀਫੋਰਨੀਅਨਸ ਕਵਰਡ ਕੈਲੀਫੋਰਨੀਆ ਦੇ ਥਰੂ ਹੈਲਥ ਇੰਸ਼ੋਰੈਂਸ ਬਾਈ ਕਰਦੇ ਆ। ਕਹਿੰਦੇ ਪਈ ਜੇ ਹਿਸਾਬ ਚੱਲਿਆ ਤਾਂ 1 ਮਿਲੀਅਨ ਲੋਕਾਂ ਦਾ ਪ੍ਰੀਮੀਅਮ ਆ ਉਹ ਡਬਲ ਹੋ ਜਾਊਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਸ ਟਾਈਮ ਜਿਹੜੇ ਹਰਜੋਤ ਸਿੰਘ ਜੀ ਸੈਂਟਾ ਕਲਾਰਾ ਵੈਲੀ ਮੈਡੀਕਲ ਸੈਂਟਰ ਦੇ ਫਿਜ਼ੀਸ਼ੀਅਨਸ ਆ ਉਹਨਾਂ ਨੂੰ ਚਿੰਤਾ ਜਿਹੜੀ ਆ ਉਹ ਸਤਾ ਰਹੀ ਆ ਕਿਉਂਕਿ ਉਹਨਾਂ ਦੇ ਵਿੱਚੋਂ ਹੀ ਕੁਝ ਡਾਕਟਰ ਤੇ ਹੋਰ ਜਿਹੜੇ ਨਾਲ ਕੁਲੀਗਸ ਆ ਉਹ ਮਰਨ ਵੱਲ ਦਾ ਜਿਹੜਾ ਰਾਹ ਆ ਉਹ ਅਪਣਾ ਰਹੇ ਆ। ਕੁਝ ਸਮਾਂ ਪਹਿਲਾਂ ਮਈ ਮਹੀਨੇ ਦੇ ਵਿੱਚ ਵੀ ਇੱਕ VMC ਜਿਹੜੇ ਵੈਲੀ ਮੈਡੀਕਲ ਸੈਂਟਰ ਆ ਉਸ ਦੇ ਫਿਜ਼ੀਸ਼ੀਅਨ ਨੇ ਸੁਸਾਈਡ ਜਿਹੜਾ ਉਹ ਕਰ ਰਿਹਾ ਸੀ। ਅੱਜ ਕਹਿੰਦੇ ਆ ਵੀ ਦਰਜਨਾਂ ਹੀ ਡਾਕਟਰਸ ਉਹ ਬਾਹਰ ਇਸ ਦੇ ਇਕੱਠੇ ਹੋਏ ਤੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਵਰਕ ਪਲੇਸ ਇਸ਼ੂਜ਼ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਗੱਲ ਆਖੀ ਹੈਗੀ ਆ, ਉਹਨਾਂ ਨੇ ਕੀਤੀ ਹੈਗੀ ਆ। ਉਹ ਕਹਿੰਦੇ ਵੀ ਅਸੀਂ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਹਾਂ, ਬਹੁਤ ਮਾੜੇ ਜਿਹੜੇ ਇਹ ਹਾਲਾਤ ਨੇ। ਉਹਨਾਂ ਦੀ ਜਿਹੜੀ ਯੂਨੀਅਨ ਆ ਜਿਸ ਦੇ ਵਿੱਚ 500 ਡਾਕਟਰਸ ਨੇ ਤੇ 3 ਪਬਲਿਕ ਹੈਲਥ ਹਸਪੀਟਲਸ ਦੇ ਸੈਂਟਾ ਕਲਾਰਾ ਕਾਉਂਟੀ 'ਚ ਜਿਹੜੇ ਚੱਲਦੇ ਆ, ਉਹਨਾਂ ਨੇ ਗੱਲ ਆਖੀ, ਕਹਿੰਦੇ ਵੀ ਮਿਸਮੈਨੇਜਮੈਂਟ ਲੰਮੇ ਸਮੇਂ ਤੋਂ ਇਸ ਪੂਰੇ ਸਿਸਟਮ ਨੂੰ ਅੰਦਰੋਂ ਜਿਹੜੀ ਆ ਉਹ ਤੋੜ ਰਹੀ ਆ ਤੇ ਮੈਨੇਜਮੈਂਟ ਇਹ ਦਿਖਾਵਾ ਕਰ ਰਹੀ ਆ ਵੀ ਬਿਜ਼ਨਸ ਐਜ਼ ਯੂਜੂਅਲ, ਯਾਨੀ ਕਿ ਕੋਈ ਫਰਕ ਨਹੀਂ ਪਿਆ। ਲਗਾਤਾਰ ਸਟਾਫ ਦੀਆਂ ਸ਼ਾਰਟੇਜ, ਕ੍ਰੋਨਿਕ ਸਟਾਫ ਸ਼ਾਰਟੇਜਸ ਦੀ ਗੱਲ ਕਰ ਰਹੇ ਆ ਵੀ ਲੰਮੇ ਚਿਰ ਤੋਂ ਇਹ ਚੱਲ ਰਹੀਆਂ ਤੇ ਕੋਈ ਨਹੀਂ ਆ। ਵਰਕਲੋਡ ਇਹਨਾਂ ਦੇ ਮੋਢਿਆਂ ਦੇ ਉੱਤੇ ਜ਼ਿਆਦਾ ਆ,
ਲਾਈਫ ਸੇਵਿੰਗ ਪ੍ਰੋਸੀਜਰਸ ਦੇ ਵਿੱਚ ਜਿਹੜੇ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਲੰਮਾ ਸਮਾਂ ਜਿਹੜਾ ਇੰਤਜ਼ਾਰ ਕਰਨਾ ਪੈ ਰਿਹਾ ਆ। ਸੋ ਇਹਦੇ ਕਰਕੇ ਸੈਂਟਾ ਕਲਾਰਾ ਵੈਲੀ ਮੈਡੀਕਲ ਸੈਂਟਰ ਦੇ ਜਿਹੜੇ ਡਾਕਟਰਸ ਆ ਉਹ ਲਿਮਿਟ ਜਿਹੜੀਆਂ ਉਹਨਾਂ ਦੀਆਂ ਕਹਿ ਲਓ ਵੀ ਉਹ ਟੁੱਟ ਰਹੀਆਂ ਆ, ਉਹਨਾਂ ਦਾ ਬੰਨ ਜਿਹੜੇ ਉਹ ਟੁੱਟ ਰਹੇ ਆ, ਜਿਸ ਕਰਕੇ ਆਪਾਂ ਦੇਖਿਆ ਆ ਵੀ ਇੱਕ ਡਾਕਟਰ ਨੇ ਤਾਂ ਸੁਸਾਈਡ ਹੀ ਕਰ ਲਿਆ। ਇਸ ਤੋਂ ਬਾਅਦ ਚ ਕਹਿੰਦੇ ਵੀ ਇੱਕ ਹੋਰ ਫਿਜ਼ੀਸ਼ੀਅਨ ਮੈਂਟਲ ਹੈਲਥ ਵੈਲੂਏਸ਼ਨ ਦੇ ਦੌਰਾਨ ਉਸ ਨੇ ਆਪਣੀ ਇੱਕ ਗਨ ਜਿਹੜੀ ਆ ਉਹ ਤੇ ਇੱਕ ਨਾਈਫ ਆ ਉਹ ਪੁਆਇੰਟ ਕੀਤੀ ਲਾ ਇਨਫੋਰਸਮੈਂਟ ਦੇ ਵੱਲ ਨੂੰ, ਤੇ ਕਹਿੰਦੇ ਵੀ ਕਾਉਂਟੀ ਨੇ ਇਸ ਦੂਜੇ ਇੰਸੀਡੈਂਟ ਦੇ ਬਾਰੇ ਕਿਸੇ ਨੂੰ ਐਕਨੋਲਜ ਵੀ ਨਹੀਂ ਕੀਤਾ ਵੀ ਇਦਾਂ ਕੁਝ ਵਾਪਰਿਆ ਹੈਗਾ ਆ। ਅੱਜ 50 ਤੋਂ ਵੱਧ ਡਾਕਟਰ, ਨਰਸਿਸ ਤੇ ਹੋਰ ਹੈਲਥ ਕੇਅਰ ਵਰਕਰਸ ਆ VMC ਦੇ ਬਾਹਰ ਆਏ ਤੇ ਉਹਨਾਂ ਨੇ ਇਹਨਾਂ ਇਸ਼ੂਜ਼ ਮੁੱਦਿਆਂ ਨੂੰ ਜਿਹੜੇ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਕਹਿੰਦੇ ਵੀ ਮੈਨੇਜਮੈਂਟ ਤਾਂ ਆਪਣੇ ਵਰਕਰਸ ਨੂੰ ਇਹੀ ਕਹਿ ਰਹੀ ਆ ਸਕ ਇਟ ਅਪ, ਯਾਨੀ ਕਿ ਜੋ ਚੱਲ ਰਿਹਾ ਆ ਇਦਾਂ ਹੀ ਇੱਕ ਹਿਸਾਬ ਦੇ ਨਾਲ ਚੱਲੂਗਾ, ਪਰ ਇਹਨਾਂ ਦਾ ਵੀ ਕਹਿ ਲਓ ਵੀ ਸਬਰ ਦਾ ਬੰਨ ਹੁਣ ਟੁੱਟਾ ਆ ਤੇ ਇਹਨਾਂ ਨੇ ਲੋਕਾਂ ਦੇ ਸਾਹਮਣੇ ਇਹ ਗੱਲ ਨੂੰ ਲਿਆਂਦਾ ਆ। ਸੈਨੋਜ਼ੇ ਸਪੌਟਲਾਈਟ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਹੋਏ ਸਾਰਾ ਕੁਝ ਕੀਤਾ ਜਿਹੜਾ ਉਹ ਦੱਸਿਆ। ਕਈ ਜਿਹੜੇ ਡਾਕਟਰ ਕਹਿੰਦੇ ਵੀ ਜਿਹੜੇ 23 ਸਾਲ ਤੋਂ ਕੰਮ ਕਰ ਰਹੇ ਆ, ਡਾਕਟਰ ਗ੍ਰੈਗ ਐਡਮਸ ਵਰਗੇ ਇਹ ਟਰਾਮਾ ਸਰਜਨ ਉੱਥੇ ਹੈਗੇ ਨੇ, ਉਹਨਾਂ ਨੇ ਕਿਹਾ ਆ 20 ਅਪ੍ਰੈਲ 2021 ਤੋਂ ਬਾਅਦ ਚ ਵੈਲੀ ਮੈਡੀਕਲ ਸੈਂਟਰ ਨੇ 4 ਸਰਜਨਸ ਲੂਜ਼ ਕੀਤੇ ਆ। ਕਹਿੰਦੇ ਵੀ ਸਾਡੇ ਡਿਪਾਰਟਮੈਂਟ ਦਾ ਹਾਲ ਬਹੁਤ ਮਾੜਾ ਆ, ਜਿੱਥੇ 7 ਫੁੱਲ ਟਾਈਮ ਸਰਜਨਸ ਰਿਸਪੌਂਸਿਬਲ ਹੈਗੇ ਨੇ, 15 ਤੋਂ 17 ਜਾਣਿਆਂ ਦਾ ਕੰਮ ਕਰ ਰਹੇ ਆ ਜਿਹੜੇ ਇਹਨਾਂ 7 ਜਾਣਿਆਂ ਤੋਂ। ਕਹਿੰਦੇ ਵੀ 6 ਜਾਣੇ ਜਿਨ੍ਹਾਂ ਨੂੰ ਆਫਰਸ ਦਿੱਤੀਆਂ ਸੀ ਇੱਥੇ ਕੰਮ ਕਰਨ ਦੇ ਲਈ, ਉਹਨਾਂ ਨੇ ਨਾ ਕਰ ਦਿੱਤੀ ਕੰਮ ਕਰਨ ਤੋਂ। ਸੋ ਕਹਿੰਦੇ ਵੀ ਉਹਨਾਂ ਨੇ ਟਰਨ ਡਾਊਨ ਕਰ ਦਿੱਤੇ ਆਫਰਸ ਇੱਥੋਂ ਦੇ ਜਿਹੜੇ ਵਰਕ ਇਨਵਾਇਰਮੈਂਟ ਆ ਉਸ ਦੇ ਬਾਰੇ ਪਤਾ ਕਰ ਜਿਹੜਾ ਲੱਗਣ ਤੋਂ ਬਾਅਦ ਕਹਿੰਦੇ ਵੀ ਅਸੀਂ ਐਗਜ਼ੌਸਟਡ ਆ, ਮੈਨੇਜਮੈਂਟ ਨੂੰ ਬਾਰ-ਬਾਰ ਕਹਿ ਰਹੇ ਹਾਂ ਪਰ ਕੋਈ ਵੀ ਇਸ ਦੇ ਉੱਤੇ ਕਿਸੇ ਦੇ ਵੀ ਕੰਨ ਦੇ ਉੱਤੇ ਜਿਹੜੀ ਜੂੰ ਜਿਹੜੀ ਉਹ ਨਹੀਂ ਸਰਕ ਰਹੀ ਹੈਗੀ। ਸੋ ਸਿਲੀਕਨ ਵੈਲੀ ਦੇ ਵਿੱਚ ਹੀ ਕੋਵਿਡ ਦੇ ਨਾਲ ਲੜਦਿਆਂ 2355 ਲੋਕਾਂ ਦੀਆਂ ਮੌਤਾਂ ਜਿਹੜੀਆਂ ਉਹ ਹੋਈਆਂ ਸੀਗੀਆਂ, ਪਰ ਕਹਿੰਦੇ ਵੀ ਇਹ ਇਸ਼ੂ ਕੋਵਿਡ-19 ਪੈਂਡੈਮਿਕ ਤੋਂ ਪਹਿਲਾਂ ਦਾ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਇੱਕ ਵੱਡਾ ਖੁਲਾਸਾ ਮਿਸਮੈਨੇਜਮੈਂਟ ਜਿਹੜੀ ਸੈਂਟਾ ਕਲਾਰਾ ਵੈਲੀ ਮੈਡੀਕਲ ਸੈਂਟਰਸ ਦੇ ਵਿੱਚ ਚੱਲ ਰਹੀ ਆ, ਇਹ ਡਾਕਟਰਾਂ ਨੇ ਹੁਣ ਦਾਅਵਾ ਕੀਤਾ ਆ ਇੱਕ ਸੁਸਾਈਡ, ਇੱਕ ਨੇ ਜਾਣਬੁੱਝ ਕੇ ਹਥਿਆਰ ਤੇ ਨਾਈਫ ਜਿਹੜੀ ਲਾ ਇਨਫੋਰਸਮੈਂਟ ਵੱਲ ਨੂੰ ਕਰਨੀ ਆ ਉਹ ਕੀਤੀ ਆ। ਸੋ ਸਬਰ ਦੇ ਬੰਨ ਇਹਨਾਂ ਦੇ ਟੁੱਟ ਰਹੇ ਆ। ਮੈਂਟਲ ਬ੍ਰੇਕਡਾਊਨ ਇਸ ਤੋਂ ਪਹਿਲਾਂ ਵੀ ਹੋਰ ਵੱਧ ਡਾਕਟਰਾਂ ਦਾ ਹੋਵੇ, ਇਹਨਾਂ ਦੀ ਮੈਨੇਜਮੈਂਟ ਨੂੰ ਜਿਹੜਾ ਉਹ ਧਿਆਨ ਇਹਨਾਂ ਦੀਆਂ ਗੱਲਾਂ ਵੱਲ ਦੀ ਜ਼ਰੂਰਤ ਆ ਤਾਂ ਜੋ ਸਥਿਤੀ ਜਿਹੜੀ ਹੋਰ ਮਾੜੀ ਨਾ ਹੋਵੇ, ਕਿਉਂਕਿ ਇਸ ਸਾਰੇ ਕਾਸੇ ਦੇ ਵਿੱਚ ਡਾਕਟਰਾਂ ਦੇ ਨਾਲ ਆਮ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਵੀ ਸਫਰ ਕਰਨਾ ਪਊਗਾ, ਉਹਨਾਂ ਦੇ ਵੀ ਮਾੜੇ ਹਾਲਾਤ ਹੀ ਹੋਣਗੇ। ਲਾਈਫ ਸੇਵਿੰਗ ਸਰਜਰੀਜ਼ ਹੋਰ ਜਿਹੜੇ ਉਹਨਾਂ ਦੇ ਪ੍ਰੋਸੀਜਰਸ ਆ ਉਹ ਰੁਕ ਜਾਣਗੇ ਤੇ ਫੇਟਲ ਵੀ ਕਈਆਂ ਲਈ ਸਾਬਤ ਹੋ ਸਕਦੇ ਨੇ। ਇਕਨੋਮੀ ਦੀ ਗੱਲ ਕਰਦੇ ਜਾਈਏ, ਅੱਜ ਨੈਟਫਲਿਕਸ ਦੇ ਕੰਪਨੀ 'ਚ ਕਾਫੀ ਸਲਮ ਆਇਆ। ਕਹਿੰਦੇ ਭਈ 1 ਮਿਲੀਅਨ ਯੂਜ਼ਰਸ ਸੈਕੰਡ ਕੁਆਟਰ ਦੇ ਵਿੱਚ ਨੈਟਫਲਿਕਸ ਨੇ ਲੂਜ਼ ਕਰ ਲਿਆ। ਬਹੁਤ ਵੱਡਾ ਨੰਬਰ ਆ, 10 ਲੱਖ ਦੇ ਕਰੀਬ। ਪਰ ਜੋ ਉਹਨਾਂ ਦੀ ਇਨਕਮ ਸੀ ਉਹ ਥੋੜੀ ਠੀਕ ਰਹੀ ਹੈਗੀ ਆ, ਪਰ ਜੇ ਸਟਾਕ ਦੇਖਦੇ ਜਾਈਏ ਨੈਟਫਲਿਕਸ ਦਾ ਬਹੁਤ ਥੱਲੇ ਚਲ ਗਿਆ। ਉਹਦੇ ਸ਼ੇਅਰ 67% ਇਸ ਸਾਲ ਡਾਊਨ ਗਏ ਹੈਗੇ ਆ। ਨੈਟਫਲਿਕਸ ਨੇ ਫਸਟ ਕੁਆਟਰ ਦੇ ਵਿੱਚ $7.97 ਬਿਲੀਅਨ ਦਾ ਰੈਵਨਿਊ ਰਿਪੋਰਟ ਕੀਤਾ ਸੀ, ਜੋ ਕਿ ਵਾਲ ਸਟਰੀਟ ਜਰਨਲ ਐਕਸਪੈਕਟ ਕਰ ਰਹੀ ਸੀ $8.04 ਬਿਲੀਅਨ। ਜਦੋਂ ਇਹ ਪੈਂਡੈਮਿਕ ਸਟਾਰਟ ਹੋਇਆ ਸੀ ਉਸ ਟਾਈਮ ਦੇ ਉੱਤੇ ਨੈਟਫਲਿਕਸ ਦੇ ਯੂਜ਼ਰਸ ਦੇ ਵਿੱਚ 36 ਮਿਲੀਅਨ ਸਬਸਕ੍ਰਾਈਬਰਸ ਦਾ ਵਾਧਾ ਹੋਇਆ ਸੀ, 86% ਇਨਕਰੀਜ਼ ਹੋਇਆ ਸੀ 2019 ਤੋਂ ਬਾਅਦ 2020 ਦੇ ਵਿੱਚ। ਪਰ ਜਿਵੇਂ ਹੀ ਹੁਣ ਲੋਕ ਘਰਾਂ ਤੋਂ ਬਾਹਰ ਨਿਕਲ ਗਏ ਆ, ਕੰਮਾਂ ਕਾਰਾਂ ਚੱਲ ਪਏ ਆ ਤੇ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਕੈਂਸਲ ਕਰਾ ਦਿੱਤੀ ਹੈਗੀ ਆ। ਜੀ ਬਿਲਕੁਲ, ਓਵਰਆਲ ਅੱਜ ਜਿਹੜੀਆਂ ਮਾਰਕੀਟਸ ਆ ਉਹ ਕਾਫੀ ਪੋਜ਼ਿਟਿਵ ਜਿਹੜੀਆਂ ਉਹ ਰਹੀਆਂ ਆ। ਨੈਟਫਲਿਕਸ ਨੇ ਜਿੱਦਾਂ ਤੁਸੀਂ ਕਿਹਾ ਵੀ ਜਿੰਨੀ ਕਿਆਸ ਰਹੀ ਸੀ ਉਹ ਤੋਂ ਘੱਟ ਸਬਸਕ੍ਰਾਈਬਰ ਲੂਜ਼ ਕੀਤੇ ਆ। ਸੋ ਨਾਲ ਹੀ ਉਹਨਾਂ ਨੇ ਕਿਹਾ ਵੀ ਸ਼ਾਇਦ ਅਸੀਂ ਇਹਨਾਂ ਨੂੰ ਜਲਦੀ ਵਾਪਸ ਜਿਹੜਾ ਆ ਉਹ ਜਿੱਤ ਲਵਾਂਗੇ, ਜਿਸ ਕਰਕੇ ਉਹਨਾਂ ਦਾ ਸਟਾਕ ਜਿਹੜਾ ਅੱਜ ਤਾਂ ਨੂੰ ਗਿਆ ਹੈਗਾ ਆ। ਓਵਰਆਲ ਡਾਊ ਜੋਨ ਅੱਜ 700 ਤੇ 54 ਪੁਆਇੰਟ ਵਧਿਆ, ਤਕਰੀਬਨ 2.5%, 31,827 ਤੇ ਬੰਦ ਹੋਇਆ। S&P ਜਿਹੜਾ 106 ਪੁਆਇੰਟ ਵੱਧ ਕੇ 3936 ਤੇ ਬੰਦ ਹੋਇਆ। ਨੈਸਡੈਕ 353
ਪੁਆਇੰਟ ਵੱਧ ਕੇ 3% 11,713 ਤੇ ਬੰਦ ਹੋਇਆ। ਸੋਨੇ ਦਾ ਭਾਅ $1710 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $103 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ 3.02%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ $23,030 ਦੇ ਬਰਾਬਰ ਤੇ ਇਥੀਰੀਅਮ $15,023 ਦੇ ਬਰਾਬਰ ਚੱਲ ਰਿਹਾ ਜੀ। $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 86 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 29 ਸੈਂਟ ਦੇ ਬਰਾਬਰ ਰਹੀ ਆ। ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਜੀ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਜਾਂਦੇ ਇੱਕ ਵਾਰੀ ਫੇਰ ਦੱਸਦੇ ਜਾਈਏ, ਰਾਜਕਰਮਵੀਰ ਸਿੰਘ ਜੀ, ਬਲਤੇਜ ਪੰਨੂ ਹੁਣੀ ਆਪਣੇ ਨਾਲ ਆਉਂਦੇ ਹੁੰਦੇ ਸੀ ਸ਼ਾਮ ਨੂੰ ਖਬਰਾਂ ਤੇ। ਉਹਨਾਂ ਦੀ ਜਗ੍ਹਾ ਦੇ ਉੱਤੇ, ਕਿਉਂਕਿ ਉਹਨਾਂ ਨੇ ਆਪਣੀ ਜੌਬ ਜੁਆਇਨ ਕਰ ਲਈ ਹੈ ਪੰਜਾਬ ਸਰਕਾਰ ਦੇ ਨਾਲ, ਸੋ ਹੁਣ ਸਾਡੇ ਨਾਲ ਦੀਪਕ ਸ਼ਰਮਾ ਜੀ ਹਰ ਰੋਜ਼ ਸ਼ਾਮ ਨੂੰ 8:30 ਵਜੇ ਜੁੜਿਆ ਕਰਨਗੇ। ਪ੍ਰਵੀਨ ਸ਼ਰਮਾ ਤੇ ਦੀਪਕ ਸ਼ਰਮਾ ਦੋਨੋਂ ਹੀ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰਿਆ ਕਰਨਗੇ ਜੀ। ਸੋ ਲੈਂਦੇ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।